व्यूअर्स वेलकम बैक फ्रॉम प्रोग्राम। सो व्यूअर्स गलबात करन जा रहे हैं कि ईरान वालों प्रेजिडेंट ट्रंप ਦੇ ਸੁਨੇਹੇ ਦਾ ਜਵਾਬ ਤਿੱਖੀ ਤੇ ਭੜਕਾਊ ਵਰਡਿੰਗ ਵਿੱਚ ਦਿੱਤਾ ਗਿਆ। ट्रंप ਦੇ ਭਾਸ਼ਣ ਦੇ ਚੱਲਦਿਆਂ ईरान ਵੱਲੋਂ ਇਜ਼ਰਾਈਲ ਤੇ ਮਿਜ਼ਾਈਲਾਂ ਵੀ ਦਾਗੀਆਂ ਗਈਆਂ। ईरान ਦੀ ਫੌਜ ਦਾ ਕਹਿਣਾ ਹੈ ਕਿ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਅਮਰੀਕਾ ਨੂੰ ਮੁਕੰਮਲ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਸੋ ਨਾਲ ਹੀ ਆਪਾਂ ਟੋਰਾਂਟੋ ਤੋਂ ਸਾਡੇ ਜਿਹੜੇ ਸ਼ਾਇਰ ਨੇ ਭਾਊ ਜੀ ਸੰਤੋਖ ਜੀ ਭਾਊ ਜੀ ਉਹਨਾਂ ਵੱਲੋਂ ਆਪਾਂ ਜਿਹੜੀ ਨਜ਼ਮ ਜਿਹੜੀ ਲਿਖੀ ਗਈ ਹੈ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਾਡੇ ਵੀਰ ਮਲਕ ਸਾਹਿਬ ਸਾਡੇ ਨਾਲ ਕਈ ਵਾਰ ਬੜੀ ਡੂੰਘੀ ਗੁਫ਼ਤਗੂ ਕਰਦੇ ਨੇ। ਉਹਨਾਂ ਨੇ ਦੋ ਗੱਲਾਂ ਪਿਛਲੇ ਦਿਨਾਂ 'ਚ ਕਹੀਆਂ। ਉਹਨਾਂ ਨੇ ਕਿਹਾ ਵੀ ਬੇਸ਼ੱਕ ਐਜ਼ ਏ ਅਮਰੀਕਨ ਸਾਡੀ ਪੋਜੀਸ਼ਨ ਈਰਾਨ ਵਾਰ ਦੇ ਮੁੱਦੇ ਦੇ ਉੱਤੇ ਡਿਫਰੈਂਟ ਹੋਏ, ਅਸੀਂ ਅਮਰੀਕਾ ਦੇ ਹਿੱਤਾਂ ਨਾਲ ਜੁੜੇ ਹੋਏ ਹਾਂ, ਪਰ ਉਹਨਾਂ ਨੇ ਕਿਹਾ ਵੀ ਕੁਝ ਚੀਜ਼ਾਂ ਜਿਹੜੀਆਂ ਸਟਰਗਲਿੰਗ ਕੌਮਾਂ ਨੇ, ਜਿਵੇਂ ਸਿੱਖ ਕੌਮ ਆਪਣੀ ਹੋਂਦ ਦੀ, ਆਜ਼ਾਦੀ ਦੀ, ਖਾਲਿਸਤਾਨ ਦੀ ਲੜਾਈ ਲੜ ਰਹੀ ਹੈ, ਸਾਨੂੰ ਜਿਹੜੀ ਹੈ ਇਹ ਸਾਰੇ ਕ੍ਰਾਈਸਿਸ 'ਚੋਂ ਵੀ ਸਿੱਖਣ ਦੀ ਲੋੜ ਹੈ। ਔਰ ਉਹਦੇ 'ਚ ਉਹਨਾਂ ਨੇ ਇੱਕ ਗੱਲ ਜਿਹੜੀ ਕਹੀ ਕਿ ਵੀ ਜਿਵੇਂ ਪਿਛਲੇ ਤਜਰਬੇ ਨੂੰ ਦੇਖਦੇ ਹਾਂ ਕਿ ਜਦੋਂ ਟੌਪ ਲੀਡਰਸ਼ਿਪ ਉਹਨਾਂ ਦੀ ਜਿਹੜੀ ਹੈ ਉਹ ਐਲੀਮੀਨੇਟ ਕਰ ਦਿੱਤੀ ਗਈ ਔਰ ਉਹਨਾਂ ਨੇ ਜਿਵੇਂ ਉਹਨੂੰ ਪਲਾਨ ਕੀਤਾ ਕਿ ਡੀਸੈਂਟਰਲਾਈਜ਼ ਕਰ ਦਿੱਤਾ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 31 ਜਿਹੜੇ ਨੇ ਸੂਬੇ ਨੇ ਈਰਾਨ ਦੇ, ਉਹਦੇ ਪ੍ਰੋਵਿੰਸ ਨੇ, ਲਗਭਗ 9.5-10 ਕਰੋੜ ਦੀ ਆਬਾਦੀ ਹੈ, ਬਹੁਤ ਸਾਰੇ ਪਹਾੜੀ ਇਲਾਕੇ ਨੇ, ਬਹੁਤ ਸਾਰੇ ਹੋਰ ਕਿਤੇ ਦਲਦਲ ਹੈ, ਕਿਤੇ ਪਾਣੀ ਹੈ, ਕਿਤੇ ਤੇਲ ਹੈ। ਤੇ ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੇ ਡੀਸੈਂਟਰਲਾਈਜ਼ ਜਿਹੜਾ ਕਰ ਦਿੱਤਾ ਹੈ, ਇਸ ਲਈ ਕੋਈ ਇੱਕ ਥਾਂ ਉਹਨਾਂ ਦਾ ਕੋਈ ਕਮਾਂਡ ਸਟਰਕਚਰ ਨਹੀਂ ਹੈ ਔਰ ਉਹ ਇੰਡੀਪੈਂਡੈਂਟ ਐਂਟੀਟੀਜ਼ ਨੇ। ਔਰ ਇਸ ਦੇ ਉੱਤੇ ਹੀ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਇਹ ਜਿਹੜਾ ਈਵਨ ਜੇ ਸਿੱਖ ਵਿਚਾਰਧਾਰਾ ਦੇ ਮੁਤਾਬਕ ਵੀ ਦੇਖਿਆ ਜਾਏ ਤਾਂ ਬਹੁਤ ਵਾਰ ਜਿਹੜੀ ਸੰਗਤ ਦੀ ਪਾਵਰ ਹੈ ਜਾਂ ਸਿਸਟਮ ਦੇ ਵਿੱਚ ਥੱਲੇ ਤੱਕ ਜਾਣਾ ਹੈ ਉਹ ਡਿਸੀਜਨ ਮੇਕਿੰਗ ਹੁੰਦੀ ਹੈ। ਸੋ ਸੈਕੰਡ ਪਾਰਟ ਮੈਨੂੰ ਇਹ ਲੱਗਾ, ਜਿਵੇਂ ਮੈਂ ਇਹ ਦੇਖਦਾ ਕਿ ਹਾਲਾਂ ਬਹੁਤ ਸਾਰਾ ਅਮਰੀਕਨ ਮੀਡੀਆ ਵੀ ਇਸ ਵੇਲੇ, ਕਿਉਂਕਿ ਜ਼ਾਹਰ ਹੁੰਦਾ ਵੀ ਤੁਸੀਂ ਜਿਸ ਮੁਲਕ ਦਾ ਖਾਂਦੇ ਹੋ, ਜਿਸ ਦੇ ਸ਼ਹਿਰੀ ਹੁੰਦੇ ਹੋ, ਉਸ ਦੇ ਹਿੱਤਾਂ ਨਾਲ ਵੀ ਔਰ ਜਿਸ ਕਿਸਮ ਦੀ ਈਵਨ ਪ੍ਰੈਜ਼ੀਡੈਂਟ ਟਰੰਪ ਦੀ ਗੁੱਸੇ ਦੀ ਗਾਜ਼ ਵੀ ਡਿੱਗਦੀ ਹੈ, ਉਵੇਂ ਫੋਲੋ ਅਪ ਜਾਂ ਦੂਜੇ ਕੁਐਸਚਨਸ ਟਰੰਪ ਨੂੰ ਨਹੀਂ। ਹਾਲਾਂਕਿ ਟਰੰਪ ਬਹੁਤ ਖੁੱਲ੍ਹ ਕੇ ਮੀਡੀਆ ਦੇ ਸਾਹਮਣੇ ਆਉਂਦੇ ਨੇ, ਆਪਣੇ ਗੁੱਸੇ ਦਾ ਇਜ਼ਹਾਰ ਵੀ ਕਰਦੇ ਨੇ। ਗੁੱਸੇ ਜਦੋਂ ਕੋਈ ਕਿਸੇ ਦੀ ਕਵਰੇਜ ਨਿਊਯਾਰਕ ਟਾਈਮਜ਼ ਵਰਗਿਆਂ ਨੂੰ ਉਹਨੂੰ ਫੇਕ ਨਿਊਜ਼ ਵੀ, CNN ਨੂੰ ਫੇਕ ਨਿਊਜ਼ ਔਰ ਦੂਸਰਾ ਕਰਦੇ ਨੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਇਸ ਵਾਰ ਇਹਦੇ ਬਾਵਜੂਦ ਕਿ ਵਿਦਿਨ ਈਰਾਨ ਪਿਛਲੇ ਆਲਮੋਸਟ 1 ਮਹੀਨੇ ਤੋਂ ਜ਼ਿਆਦਾ ਇੰਟਰਨੈਟ ਬੰਦ ਹੈ, ਲੇਕਿਨ ਉਹਨਾਂ ਦਾ PR ਪਬਲਿਕ ਰਿਲੇਸ਼ਨ ਵੀ ਜਿਹੜਾ ਮੈਂ ਉਹਨੂੰ ਜ਼ਬਰਦਸਤ ਕਹਾਂਗਾ, ਕਿਉਂਕਿ ਉਹਨਾਂ ਦੇ 2-3 ਪ੍ਰੋਫੈਸਰ ਜਿਹੜੇ ਹਾਲਾਂਕਿ ਅਮਰੀਕਨ ਬੋਰਨ ਨੇ ਲੇਕਿਨ ਇਰਾਨੀਅਨ ਮੂਲ ਦਾ, ਤਹਿਰਾਨ ਯੂਨੀਵਰਸਿਟੀ ਦੇ ਵਿੱਚ, ਉਹ ਹਾਲਾਂਕਿ ਦੀ ਫੈਮਿਲੀ ਕਿਤੇ ਹੋਰ ਹੈ, ਉਹ ਖਤਰਾ ਮੁੱਲ ਲੈ ਕੇ ਵੀ ਇੰਟਰਵਿਊ ਦੇ ਰਿਹਾ ਹੁੰਦਾ। ਔਰ ਜਿਹੜੇ ਅਮਰੀਕਾ ਵਿਚਲੇ ਕੁਝ ਸਾਬਕਾ ਰਿਟਾਇਰਡ ਫੌਜੀ ਜਿਹੜੇ ਨੇ ਅਫਸਰ ਜਾਂ CIA ਦੇ ਜਾਂ ਕਿਸੇ ਨੇ ਵਾਈਟ ਹਾਊਸ ਕੰਮ ਕੀਤਾ ਹੈ, ਕਿਸੇ ਨੇ ਸਟੇਟ ਡਿਪਾਰਟਮੈਂਟ 'ਚ ਕੀਤਾ ਹੈ, ਜਿਹੜੇ ਇਸ ਸਾਰੀ ਜੰਗ ਦੇ ਜਾਂ ਓਵਰਆਲ ਅਮਰੀਕਾ ਦੀ ਈਰਾਨ ਨੀਤੀ ਦੇ ਖਿਲਾਫ ਨੇ, ਜਾਂ ਇਜ਼ਰਾਈਲ ਦਾ ਕਿੰਨਾ ਕੰਟਰੋਲ ਹੈ ਕਿ ਭਾਈ ਇਹ ਮੇਕ ਅਮਰੀਕਾ ਗ੍ਰੇਟ ਅਗੇਨ ਨਹੀਂ ਹੈ। ਹਾਲਾਂਕਿ ਉਹਨਾਂ 'ਚ ਬਹੁਤ ਸਾਰੇ ਮੇਕ ਅਮਰੀਕਾ ਗ੍ਰੇਟ ਅਗੇਨ ਦੇ ਵੀ ਹਮਾਇਤੀ ਸੀ, ਜਿਵੇਂ ਟੱਕਰ ਕਾਰਲਸਨ ਹੈ, ਲੇਕਿਨ ਉਹਨਾਂ ਨੂੰ ਲੱਗਦਾ ਕਿ ਵੀ ਇਹ ਤਾਂ ਮੇਕ ਇਜ਼ਰਾਈਲ ਗ੍ਰੇਟ ਅਗੇਨ ਚੱਲ ਰਿਹਾ। ਸੋ ਉਹ ਆਟੋਮੈਟਿਕਲੀ ਉਹ ਵੀ ਈਰਾਨ ਦੇ ਨੈਰੇਟਿਵ ਨੂੰ ਕਿਤੇ ਨਾ ਕਿਤੇ ਸਟਰੈਂਥਨ ਕਰਦੇ ਨੇ। ਔਰ ਈਰਾਨ ਦਾ ਆਪਣਾ PR ਵੀ ਜਿਹੜਾ ਹੈ ਉਹ ਮੈਂ ਸਮਝਦਾ ਕਿ ਵੀ ਸਾਨੂੰ ਇਹ ਸਿੱਖਣ ਦੀ ਲੋੜ ਹੈ। ਹਾਲਾਂਕਿ ਜਦੋਂ ਇੰਡੀਆ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ, ਉਸ ਤੋਂ ਬਾਅਦ ਇੰਟਰਨੈਸ਼ਨਲ ਮੀਡੀਆ ਦਾ ਸਿੱਖਾਂ ਪ੍ਰਤੀ ਜਿਹੜਾ ਪਹੁੰਚ ਆ ਉਹ ਬਦਲੀ, ਲੇਕਿਨ ਉਹਦੇ 'ਚ ਅਸੀਂ ਕੋਈ ਰੋਲ ਨਹੀਂ ਅਦਾ ਕੀਤਾ। ਇਟ ਹੈਪਨ ਟੂ ਬੀ ਸੋ। ਅਸੀਂ ਤਾਂ ਬਹੁਤ ਵਾਰ ਅਜੇ ਵੀ ਆਪਣੇ ਉਸੇ ਕਿਸਮ ਦੇ ਜਿਹੜਾ ਹੈ ਉਸ ਆਰਬਿਟ ਦੇ ਵਿੱਚ ਘੁੰਮਦੇ। ਇਹ ਵੀ ਇੱਕ ਸਿੱਖਣ ਵਾਲੀ ਗੱਲ ਹੈ। ਹੁਣ ਈਰਾਨ ਨੂੰ ਇਹ ਪਤਾ ਸੀ ਕਿ ਵੀ ਆਲਰੇਡੀ ਐਲਾਨ ਕੀਤਾ ਹੋਇਆ ਸੀ ਪ੍ਰੈਜ਼ੀਡੈਂਟ ਟਰੰਪ ਨੇ 24 ਘੰਟੇ ਪਹਿਲਾਂ ਵੀ ਮੈਸੇਜ ਦੇਣਾ। ਹੁਣ ਈਰਾਨ ਦੇ ਪ੍ਰੈਜ਼ੀਡੈਂਟ ਨੇ ਉਸ ਤੋਂ ਕੁਝ ਘੰਟੇ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਦੇ ਮੈਸੇਜ ਤੋਂ ਅਮਰੀਕਨ ਲੋਕਾਂ ਦੇ ਨਾਂ ਜਿਹੜਾ ਹੈ ਉਹ ਇੱਕ ਖੁੱਲ੍ਹਾ ਖੱਤ ਲਿਖਿਆ, ਜਿਹਦੇ 'ਚ ਉਹਨਾਂ ਨੇ ਈਰਾਨ ਦੀ ਪੋਜੀਸ਼ਨ ਨੂੰ ਜਿਹੜਾ ਹੈ ਉਹ ਐਕਸਪਲੇਨ ਕੀਤਾ। ਹੁਣ ਕਿਉਂਕਿ ਜਿਹੜੀਆਂ ਗੱਲਾਂ 19 ਮਿੰਟ ਦੇ ਐਡਰੈਸ 'ਚ ਟਰੰਪ ਨੇ ਕਹੀਆਂ, ਇਵੇਂ ਲੱਗਦਾ ਵੀ ਜਿਵੇਂ ਉਹਨਾਂ ਦੇ ਕੋਲ ਉਹਦਾ ਕੋਈ ਟੈਕਸਟ ਪਹੁੰਚ ਗਿਆ ਹੋਏ,
ਉਹ ਆਲਰੇਡੀ ਉਹਨਾਂ ਨੇ ਉਸ ਸਾਰੇ ਨੂੰ ਜਿਹੜਾ ਜੋ ਗੱਲਾਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਜੰਗ ਨੂੰ ਜਸਟੀਫਾਈ ਕਰਨਾ ਚਾਹਿਆ, ਉਸ ਨੂੰ ਉਹਨਾਂ ਨੇ ਜਿਹੜਾ ਹੈ ਉਹ ਬਿਲਕੁਲ ਉਹਦੀ ਆਪੋਜ਼ਿਟ ਨੈਰੇਟਿਵ ਦਿੱਤਾ ਹੋਇਆ, ਕਿਉਂਕਿ ਉਹਨਾਂ ਨੂੰ ਆਈਡੀਆ ਤਾਂ ਹੁੰਦਾ ਵੀ ਕੀ ਹੈ, ਲੇਕਿਨ ਕਈ ਵਾਰੀ ਕੁਝ ਚੀਜ਼ਾਂ ਬਿਲਕੁਲ ਉਹਦੀ ਟਾਈਮਿੰਗ ਜਿਹੜੀ ਹੈ ਔਰ ਉਸ ਨੂੰ ਫਿਰ ਦੁਨੀਆ ਭਰ ਦੇ ਜਿਹੜੇ ਮੀਡੀਆ, AFP ਹੈ, ਰॉयटर ਹੈ, AP ਹੈ ਔਰ ਇੰਡੀਆ ਦੇ ਮੀਡੀਆ ਨੇ ਵੀ ਉਸ ਨੂੰ ਕਵਰ ਕੀਤਾ। ਉਸ ਲੈਟਰ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਇਹ ਕਿਹਾ ਵੀ ਸਾਡੀ ਅਮਰੀਕਨ ਲੋਕਾਂ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ। Iranian president says in letter that Iran harbors no enmity towards ordinary Americans। ਫਿਰ ਉਹਨਾਂ ਨੇ ਕਿਹਾ ਕਿ ਵੀ ਜੋ ਕੁਝ ਅੱਜ ਚੱਲ ਰਿਹਾ ਹੈ ਇਹਦੇ 'ਚ ਨੀਦਰ ਜਿਹੜੀ ਈਰਾਨ ਨੂੰ ਇੱਕ ਥ੍ਰੈਟ ਵਜੋਂ ਪੋਰਟਰੇ ਕੀਤਾ ਜਾ ਰਿਹਾ ਹੈ, ਇਹ ਨੀਦਰ ਕੰਸਿਸਟੈਂਟ ਵਿਦ ਹਿਸਟੋਰੀਕਲ ਰਿਐਲਿਟੀ ਨੋਰ ਵਿਦ ਪ੍ਰੈਜ਼ੈਂਟ ਡੇ ਆਬਜ਼ਰਵੇਬਲ ਫੈਕਟਸ, ਕਿ ਇਹ ਠੀਕ ਨਹੀਂ ਹੈ। ਔਰ ਉਹਦੇ 'ਚ ਕਿਉਂਕਿ ਈਰਾਨ ਦੇ ਪ੍ਰੈਜ਼ੀਡੈਂਟ ਨੇ ਮਸੂਦ ਪੈਜ਼ੈਸ਼ਕਿਆਨ, ਉਹਨਾਂ ਨੇ ਅਮਰੀਕਨ ਲੋਕਾਂ ਨੂੰ ਜਿਹੜਾ ਲੈਟਰ ਐਡਰੈਸ ਕੀਤਾ, ਉਹਦੇ 'ਚ ਲੰਬੀ ਚੌੜੀ ਉਹਦੀ ਵਰਜਨ ਹੈ, ਪਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ Iranian people harbor no enmity towards other nations including the people of America, Europe or neighbor countries। ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। Even in the face of repeated foreign interventions and pressures throughout their proud history, Iranians have consistently drawn a clear distinction between government and the people they govern। This is deeply rooted principle in Iranian culture and collective consciousness, not a temporary political stance। ਕਿ ਵੀ ਅਸੀਂ ਹਕੂਮਤ ਦੀਆਂ ਨੀਤੀਆਂ ਤੇ ਉਹਨਾਂ ਮੁਲਕਾਂ ਦੇ ਲੋਕ ਉਹਨਾਂ ਨੂੰ ਅੱਡ ਐਂਟੀਟੀਜ਼ ਦੇਖਦੇ ਆ, ਸਾਡੀ ਕੋਈ ਦੁਸ਼ਮਣੀ ਨਹੀਂ ਹੈ। ਅਸੀਂ ਜਿਹੜਾ ਹੈ ਸਾਨੂੰ ਇੱਕ ਬੜਾ ਖਤਰਨਾਕ ਮੁਲਕ ਦੇ ਤੌਰ ਦੇ ਉੱਤੇ ਪ੍ਰੈਜ਼ੈਂਟ ਕੀਤਾ ਜਾਂਦਾ ਹੈ। ਇਹ ਜਿਹੜੀ ਪਰਸੈਪਸ਼ਨ ਬਣਾਈ ਗਈ ਹੈ ਪੋਲੀਟੀਕਲ ਔਰ ਇਕਨੋਮਿਕ ਐਂਗਲਸ ਦੇ ਉੱਤੋਂ, ਜਿਹੜੀ ਸਾਨੂੰ ਐਨਮੀ ਬਣਾਉਂਦੀ ਹੈ ਔਰ ਪ੍ਰੈਸ਼ਰ ਸਾਡੇ ਤੇ ਪਾਉਣਾ ਉਹਨੂੰ ਜਸਟੀਫਾਈ ਕਰਦੀ ਹੈ ਜਾਂ ਮਿਲਟਰੀ ਡੋਮੀਨੈਂਸ ਨੂੰ ਜਸਟੀਫਾਈ ਕਰਦੀ ਹੈ, ਇਹ ਠੀਕ ਨਹੀਂ ਹੈ। ਫਿਰ ਉਹਨਾਂ ਨੇ US ਆਰਮੀ ਬੇਸਿਸ ਗਲਫ ਕੰਟਰੀਜ਼ ਦੇ ਵਿੱਚ ਕਿਹਾ, within this same framework the United States has concentrated the large number of its forces, bases and military capabilities around Iran, a country that at least since the foundation of United States have never initiated a war। ਕਿ ਵੀ ਅਸੀਂ ਕਦੇ ਕਿਸੇ ਦੇ ਖਿਲਾਫ ਕੋਈ ਵਾਰ ਇਨੀਸ਼ੀਏਟ ਨਹੀਂ ਕੀਤੀ ਔਰ ਹੁਣ ਵੀ ਜਿਹੜਾ ਅਮਰੀਕਾ ਨੇ ਉਹਨਾਂ ਆਰਮੀ ਬੇਸਿਸ ਤੋਂ ਈਰਾਨ ਦੇ ਖਿਲਾਫ ਵਾਰ ਨੂੰ ਇਨੀਸ਼ੀਏਟ ਕੀਤਾ ਔਰ ਉਹਨਾਂ ਹਾਲਾਤਾਂ ਜਦੋਂ ਕਿ ਤੁਹਾਡੇ ਤੇ ਕਿਤੇ ਹਮਲਾ ਹੋ ਰਿਹਾ ਹੋਏ, ਤੁਸੀਂ ਜੇ ਡਿਫੈਂਸ ਦੇ ਵਿੱਚ ਜਵਾਬੀ ਅਟੈਕ ਕਰਦੇ ਹੋ ਤਾਂ ਇਹ ਤੁਹਾਡਾ ਹੱਕ ਵੀ ਬਣਦਾ ਹੈ, ਕਿਉਂਕਿ ਈਰਾਨ ਨੂੰ ਜਿਹੜਾ ਉਹ ਵਿਕਟਮ ਬਣਾਇਆ ਗਿਆ। ਸੋ ਉਹਦੇ 'ਚ ਉਹਨਾਂ ਨੇ ਜਿਹੜਾ ਬਿਲਕੁਲ ਕਲੀਅਰਲੀ ਵਿਕਟਮ ਕਾਰਡ ਵੀ ਪਲੇ ਕੀਤਾ ਈਰਾਨ ਨੇ, ਪਰ ਅਮਰੀਕਨ ਲੋਕਾਂ ਨੂੰ ਉਹਨਾਂ ਨੇ ਉਹੀ ਕਿਹਾ ਜਿਹੜੇ ਟੱਕਰ ਕਾਰਲਸਨ ਵਰਗੇ ਜਾਂ ਦੂਜੇ ਸਕਾਲਰ ਜਾਂ ਜਿਹੜੇ ਈਵਨ ਇਹਨਾਂ ਦੇ ਕਾਊਂਟਰ ਟੈਰਰਿਜ਼ਮ ਦਾ ਮਿਸਟਰ ਕੈਨ ਰਿਜ਼ਾਈਨ ਕਰਕੇ ਗਏ, ਉਹ ਵਰਸ਼ਨ ਉਹਨਾਂ ਨੇ ਦਿੱਤਾ ਕਿ ਵੀ ਇਹ ਜਿਹੜੀ ਲੜਾਈ ਹੈ ਇਜ਼ਰਾਈਲ ਦੀ ਹੈ। ਉਹ ਇਰਾਨੀਅਨ ਪ੍ਰੈਜ਼ੀਡੈਂਟ ਸੇਜ਼ US ਵਰਕਿੰਗ ਐਜ਼ ਪ੍ਰੌਕਸੀ ਫਾਰ ਇਜ਼ਰਾਈਲ, ਕਿ ਅਮਰੀਕਾ ਇਜ਼ਰਾਈਲ ਦੀ ਪ੍ਰੌਕਸੀ ਬਣ ਗਿਆ। ਔਰ ਇਹ ਜਿਹੜਾ ਲੈਟਰ ਹੈ ਇਸ ਦਾ ਬਿਫੋਰ ਆਣਾ ਉਹਨੇ ਕਾਫੀ ਹੱਦ ਤੱਕ ਜਿਹੜੇ ਮੀਡੀਆ ਨੂੰ ਵੀ ਚਰਚਾ ਦਾ ਇੱਕ ਮਟੀਰੀਅਲ ਵੀ ਦਿੱਤਾ, ਪਰ ਇਹ ਇੱਕ ਪਾਸੇ ਉਹਨਾਂ ਦੀ PR 'ਚ ਇਹ ਅਮਰੀਕਨ ਲੋਕਾਂ ਦੇ ਲਈ ਇੱਕ ਦੋਸਤਾਨਾ ਸੁਨੇਹਾ ਆਪਣੇ ਆਪ ਨੂੰ ਐਜ਼ ਏ ਵਿਕਟਮ ਪਲੇ ਕੀਤਾ, ਪਰ ਜਿਹੜੀ ਥ੍ਰੈਟ ਸਟੋਨ ਏਜ 'ਚ ਲਿਜਾਣ ਦੀ ਜਾਂ ਦੂਸਰੀ ਪ੍ਰੈਜ਼ੀਡੈਂਟ ਟਰੰਪ ਨੇ ਦਿੱਤੀ, ਉਸ ਨੂੰ ਉਹਨਾਂ ਦਾ ਜਿਹੜਾ ਫੌਜੀ ਚੀਫ ਹੈ Iran's military refute Trump says war will continue till US faces permanent humiliation। ਉਹਨਾਂ ਦੇ ਜਿਹੜਾ ਮਿਲਟਰੀ ਸਟਰਕਚਰ ਹੈ ਉਹਨਾਂ ਨੇ ਉਸ ਦੇ ਉੱਤੇ ਉਹਨਾਂ ਦੇ ਸਪੋਕਸਪਰਸਨ ਨੇ ਆਰਮੀ ਦੇ ਖਾਤਮ ਅਲ ਅਨਬੀਆ ਇਹ ਸੈਂਟਰਲ ਹੈੱਡਕੁਆਟਰ ਈਰਾਨ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਅਮਰੀਕਾ ਦਾ ਕਲੇਮ ਹੈ ਕਿ ਉਹਨਾਂ ਨੇ ਸਾਡਾ ਮਿਲਟਰੀ ਇਨਫਰਾਸਟਰਕਚਰ ਔਰ ਕੈਪੇਬਿਲਿਟੀਜ਼ ਇਹ ਡਿਸਟਰੋਏ ਕਰਤੀਆਂ ਨੇ, ਇਹ ਬਿਲਕੁਲ ਝੂਠ ਹੈ ਔਰ ਅਜੇ ਤੱਕ ਅਸੀਂ ਪੂਰੇ ਆਪਣੇ ਤਾਕਤ ਦੇ ਵਿੱਚ ਹਾਂ। ਉਹਨਾਂ ਨੇ ਕਿਹਾ ਕਿ ਵਾਸ਼ਿੰਗਟਨ ਇਜ਼ ਅਨਅਵੇਅਰ ਆਫ ਦਾ ਇਸਲਾਮਿਕ ਰਿਪਬਲਿਕਸ ਵਾਸਟ ਸਟ੍ਰੈਟੇਜਿਕ ਕੈਪੇਬਿਲਿਟੀਜ਼, dismissing Trump's claim of dramatically curtailing Tehran's ability to launch missiles and drones amid the conflict। ਉਹਨਾਂ ਨੇ ਕਿਹਾ ਜੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਵੀ ਅਸੀਂ ਇਹਨੂੰ ਡੀਕੈਪੈਸੀਟੇਟ ਕਰ ਦਿੱਤਾ ਹੈ ਉਹਨਾਂ ਦਾ ਉਸ ਮਿਸਲ ਸਿਸਟਮ ਡਰੋਨਸ, ਉਹਨੇ ਕਿਹਾ ਬਿਲਕੁਲ ਝੂਠ ਹੈ, ਤੁਹਾਡੀ ਇੰਟੈਲੀਜੈਂਸ ਨੂੰ ਸਾਡੀ ਮਿਲਟਰੀ ਪਾਵਰ ਦਾ ਅਹਿਸਾਸ ਹੀ ਨਹੀਂ ਹੈ।
ਔਰ ਇਹ ਅਜ਼ਿਊਮ ਨਾ ਕਰ ਲੈਣਾ ਕਿ ਵੀ ਅਸੀਂ ਤੁਸੀਂ ਸਾਡਾ ਮਿਸਲ ਪ੍ਰੋਡਕਸ਼ਨ ਸਾਈਟਸ ਜਾਂ ਲੌਂਗ ਰੇਂਜ ਅਟੈਕ ਦੀ ਕੈਪੈਸਿਟੀ ਜਾਂ ਡਰੋਨਸ ਉਹਨੂੰ ਡੀਕੈਪੈਸਿਟੇਟ ਕੀਤਾ ਹੈ। ਇਸ ਦੇ ਲਈ ਤੁਹਾਡੇ ਲਈ ਸਰਪ੍ਰਾਈਜ਼ ਹੈ, the sites you think you hit are insignificant. Our strategic military production takes place at locations you do not know about and will never reach. Do not bother trying to count our missiles, drones and strategic system. You will be wrong and achieve nothing. ਹੁਣ ਇਹ ਇੱਕ ਪਾਸੇ ਵਿਕਟਮ ਕਾਰਡ ਦੋਸਤਾਨੇ, ਪਰ ਜਦੋਂ ਫੌਜੀ ਤਾਕਤ ਦੇ ਨਾਲ ਤੁਸੀਂ ਕਿਸੇ ਨੂੰ ਅਬਲੀਟਰੇਟ ਕਰਨ ਦੀ ਗੱਲ ਕਰਦੇ ਹੋ, ਪੱਥਰ ਯੁੱਗ 'ਚ ਪਹੁੰਚਾਉਣ ਦੀ ਜਾਂ ਪਾਰਕਿੰਗ ਲਾਟ ਬਣਾਉਣ ਦੀ, ਉਹਦੇ 'ਚ ਉਹਨਾਂ ਨੇ ਪੂਰਾ ਆਪਣਾ ਡਿਫਾਈਂਸ ਵਾਲਾ ਜਿਹੜਾ ਪਾਰਟ ਦਿੱਤਾ ਹੈ। ਔਰ ਉਹਦੇ 'ਚ ਸਾਡੇ ਜਿਵੇਂ ਈਵਨ ਆਰਮੀ ਚੀਫ ਨੇ ਕਿਹਾ ਕਿ ਨਾਟ ਏ ਸਿੰਗਲ ਵਨ ਸ਼ੁੱਡ ਐਸਕੇਪ ਵਿਦ ਦੇਅਰ ਲਾਈਫ। ਇਰਾਨ's ਆਰਮੀ ਚੀਫ ਵਾਰਨਸ ਅਗੇਂਸਟ ਪੋਸੀਬਲ ਗਰਾਊਂਡ ਆਪਰੇਸ਼ਨ ਐਮਿਡ ਕਨਫਲਿਕਟ, ਕਿਉਂਕਿ ਅਮਰੀਕਨ ਫੌਜ ਵੱਲੋਂ ਗਰਾਊਂਡ ਦੇ ਉੱਤੇ ਹਮਲਾ ਕਰਨਾ, ਬੂਟਸ ਔਨ ਦਾ ਗਰਾਊਂਡ ਦਾ ਵੀ ਜ਼ਿਕਰ ਹੈ। ਇਹਦੇ ਉੱਚ ਉਹਨਾਂ ਨੇ ਕਿਹਾ ਕਿ ਵੀ ਜੇ ਕੁਛ ਵੀ ਹੋਇਆ ਤਾਂ ਇੱਕ ਵੀ ਜਿਹੜਾ ਇੱਥੋਂ ਅਸੀਂ ਜਿਉਂਦਾ ਨਹੀਂ ਜਾਣ ਦਿਆਂਗੇ। ਤੇ ਜਿਹੜੀ ਅਮਰੀਕਾ ਦੀ ਨੈਗੋਸ਼ੀਏਸ਼ਨ ਜਾਂ ਦੂਜੇ ਦੀ ਗੱਲ ਹੈ, ਉਸ ਦੇ ਉੱਤੇ ਜਿਹੜੇ ਉਹਨਾਂ ਦੇ ਲੀਡਰ ਆਇਤੁੱਲਾ ਖਮੀਨਾਈ ਤੋਂ ਬਾਅਦ ਉਹਦਾ ਬੇਟਾ ਮੁਜਤਬਾ ਖਮੀਨਾਈ ਹੈ, ਉਹਨਾਂ ਨੇ ਕਿਹਾ ਨੋ ਵਨ ਕੈਨ ਟਰਸਟ US ਡਿਪਲੋਮੇਸੀ। ਉਹਨਾਂ ਨੇ ਕਿਹਾ ਜੀ ਅਸੀਂ ਇਹਨਾਂ ਦੇ ਉੱਤੇ ਇਤਬਾਰ ਕਰ ਹੀ ਨਹੀਂ ਸਕਦੇ, ਆਲਰੇਡੀ ਇਹਨਾਂ ਨੇ ਗੱਲਬਾਤ ਕਰਦੇ ਆ ਧੋਖੇ ਨਾਲ ਹਮਲਾ ਵੀ ਕੀਤਾ। ਔਰ ਇਸ ਸਾਰੇ ਦੇ ਉੱਤੇ ਜਿਹੜਾ ਖਾਸ ਤੌਰ ਤੇ ਭਾਰਤ ਨੇ ਈਰਾਨ ਪ੍ਰਤੀ ਜਿਸ ਕਿਸਮ ਦਾ ਰਵੱਈਆ ਦਿਖਾਇਆ, ਜਾ ਕੇ ਇਜ਼ਰਾਈਲ 48 ਘੰਟੇ ਪਹਿਲਾਂ ਮੋਦੀ ਪਹੁੰਚ ਜਾਂਦਾ ਹੈ, ਸਾਨੂੰ ਉਹਨਾਂ ਨੇ ਆਪਣੀ ਨਜ਼ਮ ਭੇਜੀ ਸੀ ਖਤ ਲਿਖ ਕੇ, ਤੇ ਉਹਨਾਂ ਨੇ ਕਿਹਾ ਕਿ ਭਾਈ ਪਤਾ ਨਹੀਂ ਕਈਆਂ ਨੂੰ ਕਮਿਊਨਿਟੀ ਇਸ ਮਾਮਲੇ ਤੇ ਡਿਵਾਈਡਡ ਹੈ। ਮੈਂ ਕਿਹਾ ਨਹੀਂ, ਇਹ ਵੀ ਇੱਕ ਬਿਊਟੀ ਹੈ ਸਾਡੀ ਕੌਮ ਦੀ, ਕੋਈ ਗੱਲ ਨਹੀਂ ਹੈ। ਜਿਹੜੇ ਜਿੱਤਰ ਵੀ ਸੋਚਦੇ ਨੇ ਘੱਟੋ ਘੱਟ ਉਹ ਉਸ ਨੂੰ ਆਪਣੇ ਕੇਸ ਨਾਲ ਰਲਾ ਕੇ ਵੀ ਦੇਖਦੇ ਨੇ। ਸੋ ਉਹਦੇ 'ਚ ਉਹਨਾਂ ਦੀ ਬਰੀਫ ਨਜ਼ਮ ਹੈ ਸੰਤੋਖ ਸਿੰਘ ਭਾਊ ਜੀ ਦੀ, ਗੱਲਾਂ ਸੱਚੀਆਂ ਸੁਣਾਵਾਂ ਇਰਾਨੀਆਂ ਨੂੰ, ਹਿੰਦੂ ਵਰਗੀ ਕੋਈ ਕੌਮ ਮਕਾਰ ਨਹੀਂ, ਬਗਲ ਵਿੱਚ ਛੁਰੀ ਲੁਕਾਈ ਫਿਰਦੀ, ਕਦੀ ਕਰਨਾ ਇਸ ਤੇ ਇਤਬਾਰ ਨਹੀਂ। ਕਿਉਂਕਿ ਈਰਾਨ ਨੂੰ ਵੀ ਬੜਾ ਹੇਜ ਜਾਗਦਾ ਸੀ ਨਾ ਇੰਡੀਆ ਦਾ। ਕਈ ਵਾਰ ਈਵਨ ਪਾਕਿਸਤਾਨ ਦੇ ਖਿਲਾਫ ਸਾਜ਼ਿਸ਼ 'ਚ ਵੀ ਈਰਾਨ ਔਰ ਇੰਡੀਆ ਟੁਗੈਦਰ ਹੋ ਜਾਂਦੇ ਸੀ। ਗੱਲਾਂ ਸੱਚੀਆਂ ਸੁਣਾਵਾਂ ਇਰਾਨੀਆਂ ਨੂੰ, ਹਿੰਦੂ ਵਰਗੀ ਕੋਈ ਕੌਮ ਮਕਾਰ ਨਹੀਂ, ਬਗਲ ਵਿੱਚ ਛੁਰੀ ਲੁਕਾਈ ਫਿਰਦੀ, ਕਦੀ ਕਰਨਾ ਇਸ ਤੇ ਇਤਬਾਰ ਨਹੀਂ। ਇਹ ਝੂਠ ਦਾ ਸਦਾ ਵਪਾਰ ਕਰਦੀ, ਪੱਕੀ ਇਸ ਦੀ ਕੋਈ ਜ਼ਬਾਨ ਨਹੀਂ, ਯਾਰੀ ਲਾ ਕੇ ਪਿੱਠ ਵਿੱਚ ਛੁਰਾ ਮਾਰੇ, ਇਹਦੇ ਵਰਗਾ ਕੋਈ ਜਲਾਦ ਨਹੀਂ। ਜੇ ਬਚਣਾ ਤੁਸੀਂ ਗਲੋਬ ਉੱਤੇ, ਪਾਉਣੀ ਹਿੰਦੂ ਦੇ ਨਾਲ ਕਦੇ ਸਾਂਝ ਨਹੀਂ, ਇਹਦੇ ਖੂਨ ਦੇ ਵਿੱਚ ਗਦਾਰੀਆਂ ਨੇ, ਨਾਲ ਇਹਨਾਂ ਦੇ ਕਰਨਾ ਵਪਾਰ ਨਹੀਂ। ਮੁੱਕਰ ਜਾਂਦੇ ਝੂਠੀਆਂ ਖਾ ਕਸਮਾਂ, ਕਦੇ ਕਰਦੇ ਪੂਰਾ ਇਕਰਾਰ ਨਹੀਂ, ਤੁਹਾਡਾ ਖਾ ਕੇ ਨਮਕ ਹਰਾਮ ਕੀਤਾ, ਇਹਨਾਂ ਵਰਗਾ ਕੋਈ ਨਮਕ ਹਰਾਮ ਨਹੀਂ। ਦੇਸ਼ ਸਿੱਖਾਂ ਦਾ ਧੋਖੇ ਨਾਲ ਖੋਇਆ, ਕਰਦੇ ਸੱਚ ਤੇ ਇਹ ਵਿਸ਼ਵਾਸ ਨਹੀਂ, ਈਰਾਨੀ ਦੇਸ਼ ਦਾ ਇਤਿਹਾਸ ਤਹਿਜ਼ੀਬ ਦੱਸੇ, ਬੰਦੇ ਅਣਖੀ ਤੇ ਬੜੇ ਦਲੇਰ ਮੀਆਂ, ਰੱਖੋ ਸਾਂਝ ਤੁਸੀਂ ਰਾਜ ਖਾਲਸੇ ਨਾਲ, ਤੁਹਾਡੇ ਵੱਲ ਨਾ ਆਊ ਕੋਈ ਫੇਰ ਮੀਆਂ। ਇਹ ਉਹਨਾਂ ਨੇ ਮੈਸੇਜ ਦਿੱਤਾ ਕਿ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਨਮਕ ਹਰਾਮ ਨੇ, ਦੇਸ਼ ਸਿੱਖਾਂ ਦਾ ਧੋਖੇ ਨਾਲ ਖੋਇਆ, ਕਰਦੇ ਸੱਚ ਤੇ ਵਿਸ਼ਵਾਸ ਨਹੀਂ। ਫਿਰ ਉਹਨਾਂ ਨੇ ਈਰਾਨ ਦੇ ਤਹਿਜ਼ੀਬ ਦੀ ਔਰ ਲੋਕਾਂ ਦੀ ਅਣਖ ਦੀ ਤਾਰੀਫ ਕੀਤੀ ਹੈ। ਈਰਾਨੀ ਦੇਸ਼ ਦਾ ਇਤਿਹਾਸ ਤਹਿਜ਼ੀਬ ਦੱਸੇ, ਬੰਦੇ ਅਣਖੀ ਤੇ ਬੜੇ ਦਲੇਰ ਮੀਆਂ, ਰੱਖੋ ਸਾਂਝ ਤੁਸੀਂ ਰਾਜ ਖਾਲਸੇ ਨਾਲ, ਤੁਹਾਡੇ ਵੱਲ ਨਾ ਆਊ ਕੋਈ ਫੇਰ ਮੀਆਂ। ਸਾਡੇ ਇੱਕ ਵੀਰ ਵੀ ਕਹਿ ਰਹੇ ਸੀ ਸਾਨੂੰ ਬੜਾ ਧਿਆਨ ਰੱਖਣਾ ਪੈਣਾ ਹੈ, ਅਮਰੀਕਾ ਦੇ ਵੀ ਅਸੀਂ ਨਾਲ ਹੈ, ਤੇ ਉਹਦੇ ਕਹਿੰਦੇ ਜੀ ਕੱਲ ਨੂੰ ਅਸੀਂ ਤੇਲ ਕਿੱਥੋਂ ਲੈਣਾ, ਮੁਲਕ ਚਲਾਉਣਾ, ਤੇਲ ਵੀ ਚਾਹੀਦਾ ਹੈ। ਤੇ ਮੈਂ ਸਗੋਂ ਉਹਨਾਂ ਨੂੰ ਜੋਕਿੰਗਲੀ ਕਿਹਾ, ਮੈਂ ਕਿਹਾ ਨਹੀਂ ਅਸੀਂ ਉੱਥੇ ਮਲੇਰਕੋਟਲੇ ਜਿੱਥੇ ਜਿੱਥੇ ਮੁਸਲਮਾਨ ਨੇ ਤੇਲ ਜ਼ਰੂਰ ਹੈ, ਮੈਂ ਕਿਹਾ ਮਲੇਰਕੋਟਲੇ ਦੇ ਨੇੜੇ ਖੁਦਾਈ ਕਰਾਣੀ, ਉੱਥੋਂ ਨਿਕਲ ਆਣੇ ਨੇ ਤੇਲ ਦੇ। ਲੇਕਿਨ ਮੈਂ ਸਮਝਦਾ ਵੀ ਸਾਡੇ ਲਈ, ਕਿਉਂਕਿ ਅਸੀਂ ਸਟਰਗਲਿੰਗ ਕੌਮ ਹੈ, ਲੋਕਲ ਨੇਬਰਹੁੱਡ ਨੂੰ ਵੀ ਦੇਖਣਾ ਬਣਦਾ ਹੈ, ਔਰ ਜਿਹੜੀ ਠੀਕ ਨੂੰ ਠੀਕ ਕਹਿਣਾ ਵੀ ਬਣਦਾ ਹੈ। ਹਾਲਾਂ ਅਸੀਂ ਅਮਨ ਦੇ
ਰਾਖੇ ਹੈ ਔਰ ਅਮਨ ਦੇ ਨਾਲ ਮਸਲੇ ਹੱਲ ਕਰਨ ਦੇ ਵਿੱਚ ਯਕੀਨ ਰੱਖਦੇ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨਾ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।